ਅਗਲੀ ਖਬਰ ਜਿਹੜੀ ਆ ਸਿੱਖਾਂ ਦੇ ਅਗੇਂਸਟ ਹੇਟ ਕ੍ਰਾਈਮ ਨੂੰ ਲੈ ਕੇ ਆ ਯੂਐਸਏ ਦੇ ਵਿੱਚ। ਐਫਬੀਆਈ ਨੇ ਜਿਹੜੀ ਨਵੀਂ ਰਿਪੋਰਟ ਜਾਰੀ ਕੀਤੀ ਆ ਅਗਸਤ 5 ਨੂੰ, ਉਹਦੇ ਵਿੱਚ ਇਹ ਦੱਸਿਆ ਗਿਆ ਵੀ 153 ਐਂਟੀ ਸਿੱਖ ਹੇਟ ਕ੍ਰਾਈਮ ਵਿਕਟਮਸ ਹੋਏ ਆ ਸਨ 2024 ਦੇ ਵਿੱਚ। ਜੀ। ਇਹ ਨੰਬਰ ਜਿਹੜਾ ਆ ਥੋੜਾ ਜਿਹਾ ਘੱਟ ਆ 2023 ਨਾਲੋਂ। 2023 ਚ ਜਿਹੜੇ ਸੀ ਆਲਮੋਸਟ 198 ਦੇ ਕਰੀਬ ਸੀਗੇ। ਪਰ ਤੀਜੇ ਨੰਬਰ ਤੇ ਆ ਜਿਹੜੀ ਕਮਿਊਨਿਟੀ ਦੇ ਲੋਕ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੁੰਦੇ ਹੈਗੇ ਆ। ਸੋ ਸਿੱਖ ਕੋਲੀਸ਼ਨ ਨੇ ਵੀ ਜਿਹੜਾ ਆ ਇਸ ਰਿਪੋਰਟ ਨੂੰ ਲੈ ਕੇ ਜਿਹੜੀ ਚਿੰਤਾ ਪ੍ਰਗਟਾਈ ਆ ਵੀ ਇਹ ਅਨਐਕਸੈਪਟੇਬਲ ਹੈਗਾ, ਵੀ ਖਾਸ ਕਰਕੇ ਤੁਸੀਂ ਜਿਹੜਾ ਇੱਕ ਰਿਲੀਜੀਅਸ ਗਰੁੱਪ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਐਫਬੀਆਈ ਦੀ ਰਿਪੋਰਟ ਨੇ ਇਹ ਵੀ ਕਨਫਰਮ ਕੀਤਾ ਵੀ ਯੂਥ ਦੇ ਅਗੇਂਸਟ ਤੇ ਮੁਸਲਿਮ ਕਮਿਊਨਿਟੀ ਦੇ ਅਗੇਂਸਟ ਵੀ ਜਿਹੜਾ ਹੇਟ ਕ੍ਰਾਈਮ ਆ 2024 ਦੇ ਵਿੱਚ ਵਧਿਆ ਹੈਗਾ। ਸੋ ਇਹ ਤੋਂ ਸਾਫ਼ ਜਾਰੀ ਹੁੰਦਾ, ਬਹੁਤ ਵਾਰ ਜਿਹੜੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਾਂ ਕੋਹਿਨਾ ਵਰਗੀਆਂ, ਉਹ ਬਾਰ-ਬਾਰ ਜਦੋਂ ਵੀ ਕੋਈ ਪੰਜਾਬੀ ਆਪਣੇ ਹੱਕ ਦੀ ਜਾਂ ਕੋਈ ਬਿੱਲ ਦੀ ਗੱਲ ਕਰਦਾ, ਉਹ ਹਮੇਸ਼ਾ ਹੀ ਆਪਣੀ ਟੰਗ ਵਿੱਚ ਫਸਾ ਲੈਂਦੇ ਵੀ ਨਹੀਂ ਜੀ, ਹਿੰਦੂਆਂ ਦੇ ਨਾਲ ਆਹ ਕ੍ਰਾਈਮ ਹੁੰਦਾ। ਹੁਣ ਐਫਬੀਆਈ ਦੀ ਰਿਪੋਰਟ ਆਈ ਆ, ਪਹਿਲੇ ਨੰਬਰ ਤੇ ਜਿਊਜ਼, ਮੁਸਲਮਾਨ ਤੇ ਫਿਰ ਸਿੱਖਾਂ ਦੇ ਨਾਲ ਕ੍ਰਾਈਮ ਹੋ ਰਿਹਾ। ਆਉਣ ਵਾਲੇ ਦਿਨਾਂ 'ਚ ਇਹ ਅਨਫੋਰਚੂਨੇਟ ਆ, ਇਹ ਹੋਰ ਵਧੂਗਾ ਕਿਉਂਕਿ ਇੰਡੀਆ ਤੇ ਯੂਐਸਏ ਦੇ ਰਿਲੇਸ਼ਨ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਹੁਣ ਬੀਜੇਪੀ ਜਾਂ ਉਹਨਾਂ ਦੇ ਬੰਦਿਆਂ ਨੇ ਪ੍ਰੋਟੈਸਟ ਸ਼ੁਰੂ ਕੀਤੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਇੱਕ ਪੁਤਲੇ ਤਰ੍ਹਾਂ ਸਾੜਨੇ, ਦੇ ਜੇ ਸ਼ਸਤਰਾਂ ਪੁਤਲੇ ਦੇ ਹਾਰ ਪਾਉਣੇ ਪਾ ਸ਼ੁਰੂ। ਕੇ ਗਲਾਂ ਦੇ ਵਿੱਚ ਹਾਰ ਪਾ ਕੇ ਜਦੋਂ ਉਹ ਅਮਰੀਕਨ ਮੀਡੀਆ ਦੇ ਵਿੱਚ ਸ਼ੋਅ ਹੋਣਾ ਆ, ਤਾਂ ਨੈਚੁਰਲੀ ਕਿਉਂਕਿ ਆਪਾਂ ਦਸਤਾਰਾਂ ਸਜਾਉਂਦੇ ਆ ਤੇ ਉਹ ਸਾਡੇ ਵੱਲ ਲੋਕ ਹੋਰ ਹੇਟ ਨਾ ਦੇਖੂਗੇ। ਸੋ ਸਾਰੇ ਵੀ ਜਿੰਨੇ ਆਪਣੇ ਸਰੋਤੇ ਸੁਣ ਰਹੇ ਹੈਗੇ ਆ, ਬੜੇ ਧਿਆਨ ਦੇ ਨਾਲ ਜਦੋਂ ਤੁਸੀਂ ਸੈਰ ਕਰਨ ਵੀ ਜਾਂਦੇ ਆ, ਘੁੰਮਣ ਫਿਰਨ ਕਿਤੇ ਜਾਂਦੇ ਹੈਗੇ ਆ, ਬੜੇ ਕੇਅਰਫੁਲ ਰਹਿ ਕੇ ਜਾਓ ਕਿਉਂਕਿ ਬਹੁਤ ਕਮਲੇ ਹੈਗੇ ਆ। ਏਦਾਂ ਨਹੀਂ ਹੈ ਵੀ ਸਾਡਾ ਕੰਮ ਕਿਸੇ ਨੂੰ ਡਰਾਉਣ ਦਾ, ਪਰ ਕਈ ਵਾਰੀ ਬਹੁਤ ਕਮਲੇ ਜਿੱਦਾਂ ਉੱਥੇ ਹੈਗੇ ਆ, ਇੱਥੇ ਵੀ ਕਈ ਕਮਲੇ ਹੈਗੇ ਆ। ਸੋ ਬੜੇ ਕੇਅਰਫੁਲ ਰਹੋ। ਪਰ ਇਹ ਜਿਹੜੀ ਰਿਪੋਰਟ ਆ ਬੜੀ ਹੈਰਾਨੀਜਨਕ ਆ, ਐਫਬੀਆਈ ਦੀ 2024 ਦੀ ਜਿਹੜੀ ਹੇਟ ਕ੍ਰਾਈਮ ਰਿਪੋਰਟ ਹੈਗੀ। ਬਿਲਕੁਲ। ਇਹ ਦੇਖੋ ਹੁਣ ਹਰਜੋਤ ਸਿੰਘ ਜੀ, ਇਹ ਸਪਸ਼ਟ ਹੁੰਦਾ ਆ, ਉਹ ਤਾਂ ਹਿੰਦੂ ਫੋਬੀਆ ਦਾ ਰੌਲਾ ਪਾਉਂਦੇ ਰਹਿੰਦੇ ਝੂਠਾ ਹੀ। ਆਹ ਤਾਂ ਹੁਣ ਸ਼ਰੇਆਮ ਹੀ ਇੱਥੋਂ ਇਹ ਪਤਾ ਲੱਗਦਾ ਆ। ਅਸਲ 'ਚ ਇਹ ਕਿਹਾ ਜਾ ਸਕਦਾ ਵੀ ਐਚਏਐਫ ਤੇ ਕੋਹਨਾ ਵਾਲਿਆਂ ਨੂੰ ਸਿੱਖ ਫੋਬੀਆ ਆ। ਉਹ ਸਿੱਖਾਂ ਤੋਂ ਜਿਹੜੀ ਉਹ ਹੇਟ ਜਿਹੜੀ ਉਹ ਕਰਦੇ ਆ। ਸਿੱਖ ਜਦੋਂ ਆਪਣੀ ਉਹ ਗੱਲ ਕਰਦੇ ਆ, ਇਨਜਸਟਿਸਿਸ ਜਿਹੜੇ ਹੋ ਰਹੇ ਆ ਉਹਦੀ ਗੱਲ ਕਰਦੇ ਆ, ਤਾਂ ਉਦੋਂ ਉਹਨਾਂ ਨੂੰ ਬਹੁਤ ਜਿਹੜੀਆਂ ਮਿਰਚਾਂ ਜਿਹੜੀਆਂ ਇਸ ਚੀਜ਼ ਦੇ ਵਿੱਚ ਲੜਦੀਆਂ ਆ। ਉਹ ਇੱਕ ਤਾਂ ਸਾਨੂੰ ਰਲਗੱਡ ਕਰਨਾ ਚਾਹੁੰਦੇ ਆ ਆਪਣੇ ਦੇ ਵਿੱਚ, ਤੇ ਦੂਜਾ ਜਿਹੜਾ ਉਹ ਜਿਸ ਤਰੀਕੇ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਉਹਨਾਂ ਨੂੰ ਉਸ ਮੁਲਕ 'ਚ ਰੱਖਿਆ ਗਿਆ, ਉਹ ਚਾਹੁੰਦੇ ਵੀ ਇੱਥੇ ਵੀ ਇਹਨਾਂ ਦੇ ਨਾਲ ਅਜਿਹਾ ਹੀ ਜਿਹੜਾ ਉਹ ਸਲੂਕ ਹੋਵੇ। ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੀਆਂ ਅਮਰੀਕਨ ਫਾਊਂਡੇਸ਼ਨ ਜਾਂ ਕੋਹਨਾ ਵਰਗੀਆਂ ਆ, ਉਹ ਕਿੱਦਾਂ ਦੀਆਂ ਕਾਰਵਾਈਆਂ ਕਰਦੀਆਂ, ਅਮਰੀਕਨ ਇੰਟਰਸਟ ਮੋਹਰੇ ਰੱਖਦੀਆਂ ਜਾਂ ਇੰਡੀਅਨ ਇੰਟਰਸਟ ਜਿਹੜੇ ਆ ਉਹ ਮੋਹਰੇ ਜਿਹੜੀਆਂ ਉਹ ਰੱਖਦੀਆਂ ਆ। ਜਿਸ ਤਰੀਕੇ ਦੀਆਂ ਉਹਨਾਂ ਦੇ ਉੱਤੇ ਹੁਣ ਇਨਵੈਸਟੀਗੇਸ਼ਨਸ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਆ, ਆਈ ਥਿੰਕ ਇਟਸ ਅ ਰਾਈਟ ਟਾਈਮ ਵੀ ਇਹ ਇਨਵੈਸਟੀਗੇਸ਼ਨ ਨੂੰ ਅੱਗੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੂੰ ਵਧਾਉਣਾ ਚਾਹੀਦਾ ਆ, ਕਨਫਰਮ ਕਰਨਾ ਚਾਹੀਦਾ ਆ ਵੀ ਇਹਨਾਂ ਦੇ ਇੰਟਰਸਟ ਐਕਚੁਅਲੀ ਲਾਈ ਕਿਹਦੇ ਨਾਲ ਕਰਦੇ ਆ, ਮੋਦੀ ਨਾਲ ਲਾਈ ਕਰਦੇ ਆ ਕਿ ਅਮਰੀਕਾ ਨਾਲ ਲਾਈ ਕਰਦੇ ਆ। ਇਹ ਜਿਹੜਾ ਜ਼ਰੂਰ ਆ ਉਹ ਪਤਾ ਲੱਗਣਾ ਚਾਹੀਦਾ ਆ।